ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 11 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਏਮ ਉਹ ਅੱਜ ਹਾਊਸ ਹੋਮਲੈਂਡ ਸਿਕਿਉਰਿਟੀ ਕਮੇਟੀ ਦੇ ਅੱਗੇ ਪੇਸ਼ ਹੋਏ ਤੇ ਕਾਫੀ ਜ਼ਿਆਦਾ ਜਿਹੜੀ ਆ ਉੱਥੇ ਜੋ ਵਿਚਾਰ ਸੀਗੇ, ਜੋ ਕੁਐਸਚਨ ਆਨਸਰ ਸੀ, ਉਹਨਾਂ ਦੇ ਵਿੱਚ ਗਰਮਾਈ ਰਹੀ। ਬਹੁਤ ਸਾਰੇ ਲੋਕ ਪ੍ਰੋਟੈਸਟ ਵੀ ਕਰਦੇ ਰਹੇ, ਕਈ 2-3 ਪ੍ਰੋਟੈਸਟਰਸ ਉਹਨਾਂ ਨੂੰ ਫੜ ਕੇ ਬਾਹਰ ਕੱਢਿਆ ਵੀ ਗਿਆ। ਜੋ ਰਿਪਬਲਿਕਨਸ ਆ ਉਹਨਾਂ ਨੇ ਕਾਫੀ ਪ੍ਰੇਜ਼ ਕੀਤੀ ਕ੍ਰਿਸਟੀ ਨੋਏਮ ਦੀ, ਪਰ ਡੈਮੋਕ੍ਰੇਟਸ ਨੇ ਕ੍ਰਿਸਟੀ ਨੋਏਮ ਨੂੰ ਜਿਸ ਹਿਸਾਬ ਦੇ ਨਾਲ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਆ, ਵੈਟਰਨਸ ਨੂੰ ਅਰੈਸਟ ਕੀਤਾ ਜਾ ਰਿਹਾ ਆ, ਸਿਟੀਜ਼ਨ ਨੂੰ ਅਰੈਸਟ ਕੀਤਾ ਜਾ ਰਿਹਾ, ਉਹਨਾਂ ਨੂੰ ਲੈ ਕੇ ਤੇ ਨਾਲ 130 ਦੇ ਕਰੀਬ ਜਿਹੜੇ ਵੈਨਜ਼ੂਏਲਨ ਮੂਲ ਦੇ ਲੋਕ ਸੀਗੇ ਉਹਨਾਂ ਨੂੰ ਸੈਲਵਾਡੋਰ ਦੀ ਮੈਗਾ ਪ੍ਰਿਜ਼ਨ 'ਚ ਭੇਜਿਆ ਗਿਆ। ਉਹਦੇ ਬਾਰੇ ਉਹਨਾਂ ਨੇ ਕਾਫੀ ਜਿਹੜੀ ਪੁੱਛਗਿੱਛ ਕੀਤੀ। ਇਸੇ ਤਰ੍ਹਾਂ ਜੀ ਥਾਮਸ ਜਿਹੜੇ ਮਿਸੀਸਿਪੀ ਤੋਂ ਆ, ਟਾਪ ਡੈਮੋਕ੍ਰੇਟ ਆ ਕਮੇਟੀ ਦੇ ਵਿੱਚ, ਉਹਨਾਂ ਨੇ ਨੋਇਮ ਨੂੰ ਇਹ ਕਿਹਾ ਵੀ ਤੁਸੀਂ ਆਪਣਾ ਜਿਹੜਾ ਟਾਈਮ ਆ ਉਹ ਸਾਡਾ ਜਿਹੜਾ ਖਰਾਬ ਕਰ ਰਹੇ ਆ। ਕਰਪਸ਼ਨ, ਲਾਈਜ਼ ਤੇ ਲਾਲੈਸਨੈਸ ਬਹੁਤ ਜ਼ਿਆਦਾ ਹੈਗੀ ਆ। ਉਹਨਾਂ ਨੇ ਪੂਰਾ ਜਿਹੜਾ ਬਲੇਮ ਆ ਕ੍ਰਿਸਟੀ ਨੋਇਮ ਦੇ ਉੱਤੇ ਦਿੱਤਾ ਤੇ ਪਰ ਕ੍ਰਿਸਟੀ ਨੋਇਮ ਕਹਿੰਦੇ ਵੀ ਥੋੜਾ ਅਰਲੀ ਛੱਡ ਕੇ ਮੀਟਿੰਗ ਜੋ ਚਲੀ ਗਈ ਵੀ ਮੇਰੀ ਜੀ ਫੀਮਾ ਵਾਲਿਆਂ ਦੇ ਨਾਲ ਮੀਟਿੰਗ ਹੋਣੀ ਆ। ਪਬਲੋ ਹੋਜ਼ੇ ਹਰਨਾਂਡੇਸ ਇੱਕ ਰੈਜ਼ੀਡੈਂਟ ਕਮਿਸ਼ਨਰ ਆਫ ਪੋਰਟੋ ਰੀਕੋ ਆ ਤੇ ਨਾਨ ਵੋਟਿੰਗ ਮੈਂਬਰ ਕਾਂਗਰਸ ਦਾ ਆ। ਉਹਨਾਂ ਨੇ ਕਹਿੰਦਾ ਮੈਂ ਪੁੱਛਣਾ ਸੀ ਵੀ ਕਿਸ ਹਿਸਾਬ ਦੇ ਨਾਲ ਪੋਰਟੋ ਰੀਕੋ ਦੇ ਵਿੱਚ ਜਿਹੜੀ DHS ਇਨਫੋਰਸਮੈਂਟ ਕਰ ਰਹੀ ਹੈਗੀ ਆ ਵੀ ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਧੱਕਾ ਆ ਹੋ ਰਿਹਾ ਹੈਗਾ। ਲੂਜ਼ੀਆਨਾ ਦੇ ਡੈਮੋਕ੍ਰੇਟ ਨੇ ਕਾਊਂਟਰ ਟੈਰਰਿਜ਼ਮ ਜੋ ਆਫੀਸ਼ੀਅਲਸ ਹੈਗੇ ਆ ਤੇ ਉਹਨੂੰ ਪੁੱਛਿਆ ਵੀ ਮਾਈਗ੍ਰੈਂਟ ਕਿੱਦਾਂ ਦੇ ਲੱਗਦੇ ਆ, ਵੀ ਕਿੰਨੇ ਜਿਹੜੇ ਤੈਨੂੰ ਉਹ ਟੈਰਰਿਸਟ ਲੱਗਦੇ ਹੈਗੇ ਆ। ਸੋ ਕਾਫੀ ਜਿਹੜਾ ਇੱਥੇ ਦੇਖ ਸਕਦੇ ਆ ਵੀ ਇਸ ਹੀਅਰਿੰਗ ਦੇ ਦੌਰਾਨ ਕ੍ਰਿਸਟੀ ਨੋਇਮ ਨੂੰ ਕਾਫੀ ਜਿਹੜੇ ਸਖਤ ਕੁਐਸਚਨ ਆ ਉਹਨਾਂ ਦਾ ਸਾਹਮਣਾ ਕਰਨਾ ਪਿਆ। ਵੈਟਰਨਸ ਦੇ ਬਾਰੇ ਪੁੱਛਿਆ ਵੀ ਕੀ ਤੁਸੀਂ ਕਿਸੇ ਵੈਟਰਨ ਨੂੰ ਵੀ ਡਿਪੋਰਟ ਕੀਤਾ ਆ। ਕ੍ਰਿਸਟੀ ਨੋਇਮ ਨੇ ਕਿਹਾ ਨੋ, ਤੇ ਨਾਲ ਦੇ ਨਾਲ ਹੀ ਜਿਹੜੇ ਡੈਮੋਕ੍ਰੇਟ ਪਾਰਟੀ ਦਾ ਇੱਕ ਮੈਂਬਰ ਸੀ ਉਹਨੇ ਇੱਕ ਜ਼ੂਮ ਕਾਲ ਲਾਈ ਹੋਈ ਸੀ ਕੋਰੀਆ ਨੂੰ ਜਿਹੜਾ ਡਿਪੋਰਟ ਕੀਤਾ ਗਿਆ US ਵੈਟਰਨ, ਜਿਸ ਦੇ ਉੱਤੇ ਮਾਈਨਰ ਡਰੱਗ ਚਾਰਜਿਸ ਸੀਗੇ। ਪੈਨਮਾ ਦੀ ਵਿੱਚ ਅਮਰੀਕਾ ਦੇ ਲਈ ਇਸਨੇ 2 ਗੋਲੀਆਂ ਵੀ ਜਿਹੜੀਆਂ ਉਹ ਖਾਧੀਆਂ ਸੀਗੀਆਂ ਤੇ ਉੱਥੇ ਇੱਕ ਹਿਸਾਬ ਦੇ ਨਾਲ ਜਵਾਬ ਹੀਨ ਜਿਹੜਾ ਕਰਨ ਦੀ ਕੋਸ਼ਿਸ਼ ਆ ਉਹ ਕ੍ਰਿਸਟੀ ਨੋਇਮ ਨੂੰ ਉੱਥੇ ਕੀਤੀ ਗਈ ਹੈਗੀ ਆ। ਸੋ ਉਹ ਵੀ ਬਹੁਤ ਵਾਇਰਲ ਹੋ ਰਹੀ ਆ। ਉਧਰ ਇੱਕ ਭਾਰਤੀ ਮੂਲ ਦਾ ਜਿਹੜਾ ਲਾਅ ਮੇਕਰ ਸੀਗਾ, ਥਾਣੇਦਾਰ, ਉਹਨੇ ਜਿਹੜਾ ਉਹ ਗੱਲ ਕੀਤਾ ਕ੍ਰਿਸਟੀ ਨੋਇਮ ਲਾਈਜ਼ ਟੂ ਦ ਅਮਰੀਕਨ ਪੀਪਲ। ਉਹ ਪਿੱਛੇ ਇੱਕ ਵੱਡਾ ਜਿਹਾ ਪੋਸਟਰ ਲਾਇਆ ਹੋਇਆ ਸੀ ਤੇ ਉਹਨੇ ਕਿਹਾ ਵੀ ਤੁਹਾਨੂੰ ਰਿਜ਼ਾਈਨ ਜਿਹੜਾ ਆ ਉਹ ਕਰ ਦੇਣਾ ਚਾਹੀਦਾ ਆ, ਵੀ ਡਿਮਾਂਡ ਕੀਤਾ। ਤੇ ਉਹਨਾਂ ਨੇ ਨਾਲ ਦੇ ਨਾਲ ਕਿਹਾ ਵੀ ਆਈ ਵਿਲ ਕੰਸੀਡਰ ਯੂਰ ਆਸਕਿੰਗ ਮੀ ਟੂ ਰਿਜ਼ਾਈਨ ਐਜ਼ ਐਨ ਐਂਡੋਰਸਮੈਂਟ ਆਫ ਮਾਈ ਵਰਕ, ਵੀ ਮੈਂ ਕੰਮ ਵਧੀਆ ਕਰ ਰਹੀ ਹਾਂ ਤਾਂ ਹੀ ਤੁਸੀਂ ਮੈਨੂੰ ਲਾਉਣਾ ਜਿਹੜਾ ਉਹ ਚਾਹੁੰਦੇ ਆ, ਵੀ ਤੁਹਾਡੇ ਅਨੁਸਾਰ ਜਿਹੜਾ ਉਹ ਨਹੀਂ ਹੋ ਰਿਹਾ ਤੇ ਤੁਹਾਡੇ ਵੱਲੋਂ ਮੇਰੇ ਰੈਜ਼ਿਗਨੇਸ਼ਨ ਦਾ ਮਤਲਬ ਹੀ ਐਂਡੋਰਸਮੈਂਟ ਹੈਗੀ ਆ ਮੇਰੇ ਇਹ ਕੰਮ ਦੀ। ਸੋ ਜਿੱਦਾਂ ਤੁਸੀਂ ਕਿਹਾ ਵੀ ਕਾਫੀ ਤੂੰ ਮੈਂ ਬਹਿਸ ਤੇ ਕਈ ਥਾਵਾਂ ਦੇ ਉੱਤੇ ਜਿਹੜਾ ਕ੍ਰਿਸਟੀ ਨੋਇਮ ਨੂੰ ਘੇਰਿਆ ਜਿਹੜਾ ਉਸ ਦੇ ਵਿੱਚ ਗਿਆ। ਲੋਕਾਂ ਦੇ ਸਾਹਮਣੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪੇਸ਼ ਹੋਈਆਂ। ਕਈ ਜਿਹੜੇ US ਸਿਟੀਜ਼ਨਸ ਆ ਉਹਨਾਂ ਦੀ ਵੀ ਟੈਸਟੀਮੋਨੀ ਲਈ ਗਈ, ਜਿਨ੍ਹਾਂ ਨੂੰ ਆਈਸ ਵਾਲਿਆਂ ਨੇ ਡਿਟੇਨ ਕੀਤਾ ਸੀ, ਪਰ ਇਵੈਂਚੁਅਲੀ ਬਾਅਦ 'ਚ ਛੱਡ ਜਿਹੜਾ ਉਹ ਦਿੱਤਾ ਗਿਆ ਸੀਗਾ। ਸੋ ਕ੍ਰਿਸਟੀ ਨੋਇਮ ਹੋਣਾ ਨੇ ਕਿਹਾ ਵੀ
ਬੇਸਿਕਲੀ ਵੀ ਜਿਹੜੇ ਵੀ ਸਾਡੇ ਫੈਡਰਲ ਏਜੰਟਸ ਦੀ ਜਾਨ ਨੂੰ ਖਤਰਾ ਜਾਂ ਉਹਨਾਂ ਤੇ ਅਟੈਕ ਕਰਦੇ ਆ ਜਾਂ ਇੱਦਾਂ ਆ ਵੀ ਉਹਨਾਂ ਨੂੰ ਅਸੀਂ ਜਿਹੜਾ ਆ ਉਹ ਗ੍ਰਿਫਤਾਰ ਕਰਾਂਗੇ, ਡਿਟੇਨ ਕਰਾਂਗੇ ਤੇ ਬਾਕੀ ਇਲੀਗਲ ਜਿਹੜੇ ਏਲੀਅਨਸ ਆ ਉਸ ਦੀ ਵਰਤੋਂ ਜਿਹੜੀ ਉਹ ਕਾਫੀ ਕੀਤੀ ਗਈ। ਇੱਕ ਟਾਈਮ ਦੇ ਉੱਤੇ ਇੱਕ ਜਦੋਂ ਤੂਤੂ ਮੈਂ ਉਹਨਾਂ ਦੀ ਹੋ ਰਹੀ ਸੀ ਇੱਕ ਡੈਮੋਕ੍ਰੇਟ ਲਾ ਮੇਕਰ ਦੇ ਨਾਲ, ਤਾਂ ਉਹਨਾਂ ਨੇ ਇਸ ਦੇ ਵਿੱਚ ਇਹ ਵੀ ਮੰਨਿਆ ਵੀ ਜਿਹੜਾ ਅਸਾਈਲਮ ਦੀ ਮੰਗ ਕਰਨਾ ਉਹ ਅਮਰੀਕਾ ਦੇ ਕਾਨੂੰਨ ਦੇ ਅਨੁਸਾਰ ਆ। ਤੇ ਜਿਹੜਾ ਉਹ ਲਾ ਮੇਕਰ ਸੀ ਉਸਨੇ ਫਿਰ ਕਿਹਾ ਵੀ ਦੇਖੋ ਇਹ ਆਪ ਹੁਣ ਮੰਨ ਰਹੇ ਆ ਵੀ ਇਹ ਲੀਗਲ ਤਰੀਕਾ ਹੈਗਾ ਆ, ਪਾਥਵੇ ਜਿਹੜਾ ਉਹ ਹੈਗਾ ਆ, ਪਰ ਇਹ ਆਪ ਹੀ ਜਿਹੜੇ ਕਾਨੂੰਨ ਦੀ ਉਲੰਘਣਾ ਇਸ ਚੀਜ਼ ਦੇ ਵਿੱਚ ਕਰ ਰਹੇ ਆ। ਜਿਨ੍ਹਾਂ ਦੇ ਅਸਾਈਲਮ ਦੇ ਕੇਸ ਚੱਲ ਰਹੇ ਆ ਉਹਨਾਂ ਨੂੰ ਡਿਪੋਰਟ ਜਿਹੜਾ ਉਹ ਕਰਕੇ। ਸੋ ਕਾਫੀ ਜਿਹੜੇ ਹਰਜੋਤ ਸਿੰਘ ਜੀ ਬਹਿਸ ਬਸਈਆ ਜਿਹੜਾ ਆ ਤੇ ਲੋਕਾਂ ਦੇ ਮੂਹਰੇ ਕਈ ਜਿਹੜੇ ਸਵਾਲ ਜਵਾਬ ਆ ਲੋਕਾਂ ਨੂੰ ਦੇਖਣ ਨੂੰ ਮਿਲੇ ਹੈਗੇ ਆ। ਅਗਲੀ ਖਬਰ ਜਿਹੜੀ ਹੈ ਬਹੁਤ ਇੰਪੋਰਟੈਂਟ ਆ, ਇਹ ਜੋ ਓਬਾਮਾ ਕੇਅਰ ਸਬਸਿਡੀਜ਼ ਨੂੰ ਲੈ ਕੇ ਹੈਗੀ ਆ। ਅੱਜ 2 ਬਿੱਲ ਪੇਸ਼ ਹੋਏ ਸੀ ਸੈਨੇਟ ਦੇ ਵਿੱਚ, ਇੱਕ ਰਿਪਬਲਿਕਨਸ ਵੱਲੋਂ ਇੱਕ ਡੈਮੋਕ੍ਰੇਟਸ ਵੱਲੋਂ, ਤੇ ਦੋਨੋਂ ਬਿੱਲ ਜਿਹੜੇ ਆ ਉਹ ਅੱਗੇ ਪਾਸ ਨਹੀਂ ਹੋ ਸਕੇ। ਡੈਮੋਕ੍ਰੇਟ ਜਿਹੜੇ ਆ ਉਹ ਚਾਹੁੰਦੇ ਆ ਵੀ 3 ਸਾਲਾਂ ਦੇ ਲਈ ਜਿਹੜੀਆਂ ਸਬਸਿਡੀਜ਼ ਆ ਉਹ ਐਕਸਟੈਂਡ ਕੀਤੀਆਂ ਜਾਣ, ਜਿਸ ਤਰ੍ਹਾਂ ਕਿ ਪਿਛਲੇ 10 ਸਾਲ ਸੀਗੀਆਂ। ਰਿਪਬਲਿਕਨਸ ਆਪਣੇ ਬਿੱਲ ਲੈ ਕੇ ਆਏ ਜਿਹਦੇ ਚ ਉਹਨਾਂ ਨੇ ਕਿਹਾ ਵੀ $1500 ਤਾਈਂ ਪਰ ਪਰਸਨ ਜਿਹੜਾ ਆ ਉਹ ਅਸੀਂ ਉਹਨਾਂ ਦੇ ਪ੍ਰੀਮੀਅਮ ਦੇ ਵਿੱਚ ਹੈਲਪ ਕਰ ਸਕਦੇ ਹੈਗੇ ਆ। ਸੋ ਰਿਜ਼ਲਟ ਕੋਈ ਨਹੀਂ ਨਿਕਲਿਆ, ਪਰ ਜਿੱਦਾਂ ਦਾ ਕੰਮ ਚੱਲ ਰਿਹਾ ਆ, 4 ਰਿਪਬਲਿਕਨ ਸੂਜ਼ਨ ਕਾਲਿਨਸ, ਡੈਨ ਸੁਲੀਵਾਨ, ਜੋਸ਼ ਹਾਵਲੇ, ਲੀਜ਼ਾ ਮਰਕੌਕਸੀ, ਇਹਨਾਂ ਨੇ ਡੈਮੋਕ੍ਰੇਟ ਦੇ ਹੱਕ ਦੇ ਵਿੱਚ ਵੋਟ ਪਾਇਆ। ਪਰ ਗੱਲ ਇਹ ਆ ਵੀ ਵੋਟਾਂ ਚਾਹੀਦੀਆਂ 60 ਤੇ ਉਹਨਾਂ ਨੂੰ 51 ਮਿਲੀਆਂ ਤੇ 48 ਵੋਟਰਸ ਨੇ, 48 ਸੈਨੇਟਰਸ ਨੇ ਇਹਦੇ ਜਿਹੜੀਆਂ ਉਲਟ ਵੋਟਾਂ ਪਾਈਆਂ ਹੈਗੀਆਂ। ਸੋ ਜੇ ਬਿੱਲ ਨਹੀਂ ਪਾਸ ਹੁੰਦਾ ਤੇ ਲੋਕਾਂ ਦੇ ਜਿਹੜੇ ਹੈਲਥ ਇੰਸ਼ੋਰੈਂਸ ਆ ਉਹਨਾਂ ਦੇ ਪ੍ਰੀਮੀਅਮ ਬਹੁਤ ਜ਼ਿਆਦਾ ਜਿਹੜੇ ਆ ਉਹ ਆਉਣ ਵਾਲੇ ਸਾਲ ਦੇ ਵਿੱਚ ਵੱਧ ਜਾਣਗੇ। ਜੀ ਕੁਦਰਤੀ ਗੱਲ ਆ, ਜਿਹੜਾ ਰਿਪਬਲਿਕਨ ਨੇ ਹੈਲਥ ਕੇਅਰ ਬਿੱਲ ਪੇਸ਼ ਕੀਤਾ ਸੀ ਉਹ ਵੀ 51-48 ਦੇ ਉੱਤੇ ਹੀ ਰਹਿ ਕੇ ਜਿਹੜਾ ਉਹ ਫੇਲ ਹੋਇਆ। ਸੋ ਦੋਨਾਂ ਹੀ ਬਿੱਲਾਂ ਨੂੰ ਪਾਸ ਹੋਣ ਦੇ ਲਈ 60 ਵੋਟਾਂ ਦੀ ਦਰਕਾਰ ਸੀਗੀ ਤੇ ਦੋਨੋਂ ਹੀ ਉਸ ਜਾਦੂਈ ਆંકੜੇ ਦੇ ਉੱਤੇ ਪਹੁੰਚਣ 'ਚ ਨਾਕਾਮਯਾਬ ਰਹੇ ਹੈਗੇ ਆ। ਸੈਨੇਟ ਮਾਈਨੋਰਟੀ ਲੀਡਰ ਜਿਹੜੇ ਚੱਕ ਸ਼ੂਮਰ ਆ ਉਹਨਾਂ ਨੇ ਰਿਪਬਲਿਕਨ ਬਿੱਲ ਦੇ ਉੱਤੇ ਤੰਜ ਕੱਸਦੇ ਹੋਏ ਇਹ ਕਿਹਾ ਵੀ ਜਿਹੜੇ ਅਮਰੀਕਨਸ ਆ ਉਹਨਾਂ ਨੂੰ $1500 ਟੈਕਸ ਫ੍ਰੀ ਅਕਾਊਂਟ ਦੇ ਵਿੱਚ ਜਿਹੜੇ ਉਹ ਹੈਲਥ ਕੇਅਰ ਦੇ ਲਈ ਦੇਣ ਦੀ ਜਿਹੜੀ ਉਹ ਗੱਲ ਕਰ ਰਹੇ ਆ। ਕਹਿੰਦੇ ਵੀ ਉਹ ਇਨਸਫੀਸ਼ੀਐਂਟ ਹੈ, ਇਸ ਦੇ ਨਾਲ ਗੁਜ਼ਾਰਾ ਨਹੀਂ ਹੋਣਾ। ਉਹ ਕਹਿੰਦੇ ਵੀ ਇਹ ਜੰਕ ਇੰਸ਼ੋਰੈਂਸ ਰਿਪਬਲਿਕਨ ਬਿੱਲ ਦੀ ਹੈਗੀ ਹੈ, ਇਹਦੇ ਵਿੱਚ ਕੋਈ ਰੀਅਲ ਪਲਾਨ ਨਹੀਂ ਆ। ਸ਼ਟਡਾਊਨ ਖਤਮ ਕਰਨ ਦੇ ਲਈ ਰਿਪਬਲਿਕਨਸ ਨੇ ਵਾਅਦਾ ਕੀਤਾ ਸੀਗਾ ਡੈਮੋਕ੍ਰੇਟਸ ਦੇ ਨਾਲ, ਜਿਨ੍ਹਾਂ ਨੇ ਇਹ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ ਵੋਟ ਪਾਈ ਸੀ ਉਸ ਹੱਕ ਦੇ ਵਿੱਚ ਵੀ ਅਸੀਂ ਇਸ ਦੇ ਉੱਤੇ ਵੋਟ ਵੀ ਜਿਹੜੀ ਉਹ ਕਰਾਵਾਂਗੇ ਤੇ ਇਵੈਂਚੁਅਲੀ ਗੱਲਬਾਤ ਕੋਈ ਨਾ ਕੋਈ ਸਮਝੌਤਾ ਜਿਹੜਾ ਉਹ ਇਸ ਦੇ ਉੱਤੇ ਬਣਾਇਆ ਜਾ ਸਕਦਾ ਆ। ਹਾਲ ਦੀ ਘੜੀ ਕੋਈ ਸਮਝੌਤਾ ਦੂਰ ਨੇੜੇ ਨਜ਼ਰ ਨਹੀਂ ਆ ਰਿਹਾ ਹੈਗਾ। ਜੀ ਅਗਲੀ ਖਬਰ ਜਿਹੜੀ ਆ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ 골ਡ ਕਾਰਡ ਨੂੰ ਲੈ ਕੇ ਆ। ਸੋ 골ਡ ਕਾਰਡ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੂੰ ਕਹਿੰਦੇ ਆ ਵੀ $1 ਮਿਲੀਅਨ ਦਿਓ US ਨੂੰ ਤੇ $15,000 ਦੀ ਫੀਸ ਹੋਊਗੀ ਐਪਲੀਕੇਸ਼ਨ ਦੀ, ਤੇ ਤੁਹਾਨੂੰ ਜਿਹੜਾ ਕਾਰਡ ਆ ਗ੍ਰੀਨ ਕਾਰਡ ਉਹ ਕੁਝ ਕੁ ਹਫ਼ਤਿਆਂ ਦੇ ਵਿੱਚ ਮਿਲ ਜਾਊਗਾ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਲੂਟਨਿਕ ਹਾਵਰਡ ਲੂਟਨਿਕ ਕਮਰਸ ਸੈਕਟਰੀ, ਉਹਨਾਂ ਨੇ ਕਿਹਾ ਵੀ ਜਿਹੜਾ ਐਵਰੇਜ ਗ੍ਰੀਨ ਕਾਰਡ ਹੋਲਡਰ ਅਮਰੀਕਾ 'ਚ 1/3 ਲੈਸ ਅਮਰੀਕਨ ਐਵਰੇਜ ਨਾਲੋਂ ਪੈਸੇ ਬਣਾਉਂਦਾ। ਇਹ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਕੁ ਸੱਚ ਆ। ਕਹਿੰਦੇ ਵੀ ਜਿਹੜੇ ਅਮਰੀਕਨ ਲੋਕ ਆ ਉਹਨਾਂ ਨਾਲੋਂ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹ 1/3 ਤੀਜਾ ਹਿੱਸਾ ਉਹਨਾਂ ਦੀ ਤਨਖਾਹ ਹੈਗੀ ਆ। ਜਦ ਕਿ ਕਿੰਨੇ ਸਰਵੇ ਆ ਚੁੱਕੇ ਆ ਵੀ ਏਸ਼ੀਅਨ ਮੂਲ ਦੇ ਜਿਹੜੇ ਇਮੀਗ੍ਰੈਂਟਸ ਆ ਉਹ ਸਭ ਤੋਂ ਹਾਈਐਸਟ ਮਨੀ ਮੇਕਿੰਗ ਜਿਹੜੇ ਲੋਕ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਇਹ 골ਡ ਕਾਰਡ ਆ ਵਧੀਆ ਹੈਗਾ ਆ, ਇਹਦੇ ਨਾਲ ਜਿਹੜੀ US ਦੀ ਸਰਕਾਰ ਆ ਉਹਨਾਂ ਨੂੰ ਪੈਸੇ ਵੀ ਮਿਲਣਗੇ, ਪਲੱਸ ਕੁਝ ਹਫ਼ਤਿਆਂ ਦੇ ਵਿੱਚ ਜਿਹੜੀ ਆ ਗ੍ਰੀਨ ਕਾਰਡ ਵੀ ਮਿਲ ਜਾਊਗਾ। ਸੋ ਇਸੇ ਤਰ੍ਹਾਂ ਕਾਰਪੋਰੇਟ ਜਿਹੜੇ ਆ ਉਹ $2 ਮਿਲੀਅਨ ਹੋਊਗੀ ਜੇ ਉਹਨਾਂ ਨੇ ਕੋਈ ਫੋਰਨ ਵਰਕਰ ਜਾਂ ਫੋਰਨ EMPLOYEE ਹਾਇਰ ਕਰਨਾ ਹੈਗਾ। ਸੋ ਇਹ ਆਲਰੇਡੀ ਆਪਣਾ ਵੈਬਸਾਈਟ ਵੀ ਉਹਨੇ ਸ਼ੁਰੂ ਕਰ ਦਿੱਤਾ ਤੇ 골ਡ ਕਾਰਡ ਤੇ ਫੋਟੋ ਜ਼ਰੂਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਪਾਈ ਹੋਈ ਹੈਗੀ ਆ। ਹੁਣ ਦੇਖਦੇ ਆ ਕਿੰਨੇ ਕੁ ਲੋਕ ਜਿਹੜੇ ਆ ਉਹ ਇਸ ਕਾਰਡ ਨੂੰ ਅਪਲਾਈ ਕਰਦੇ ਹੈਗੇ ਆ। ਸੋ ਯੂਜ਼ਲੀ ਜਿਹੜਾ ਅਮਰੀਕਾ ਦੇ ਵਿੱਚ EB-5 ਵੀਜ਼ਾ ਸੀਗਾ ਜੋ 1990 'ਚ ਕ੍ਰੀਏਟ ਕੀਤਾ ਗਿਆ ਸੀ, ਉਸ ਨੂੰ ਜਿਹੜਾ ਰਿਪਲੇਸ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈਗੀ ਆ। ਜੀ $15,000 ਨਾਨ ਰਿਫੰਡੇਬਲ ਫੀਸ ਆ। ਜੇ ਵੈਟਿੰਗ 'ਚ ਹਰੀ ਝੰਡੀ ਮਿਲੀ ਫਿਰ $1 ਮਿਲੀਅਨ ਸਰਕਾਰ ਨੂੰ ਦਿਓ ਤੇ ਫਿਰ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਦਾ ਪਾਥਵੇ ਇਸ ਦੇ ਵਿੱਚ ਲੱਭ ਜਾਵੇਗਾ।
ਬੇਰੀਏ ਤੋਂ ਖਬਰ ਆ ਰਹੀ ਆ ਹੇਵਰਡ ਦੇ ਵਿੱਚ ਇੱਕ ਵੱਡਾ ਗੈਸ ਧਮਾਕਾ ਹੋਣ ਦੇ ਕਰਕੇ 6 ਜਾਣੇ ਜ਼ਖਮੀ ਹੋਏ ਆ ਤੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਆ। ਇਹ ਸੈਨ ਫਰਾਂਸਿਸਕੋ ਬੇਰੀਆ ਨੇਬਰਹੁੱਡ ਦੇ ਵਿੱਚ ਇਸ ਦੇ ਬਾਰੇ ਪਤਾ ਲੱਗਾ ਆ। ਕਹਿੰਦੇ ਵੀ ਇੱਕ ਘਰ ਤਾਂ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਿਆ। ਵਿੰਡੋਜ਼ ਉੱਡ ਗਈਆਂ, ਨਾਲ ਦੇ ਘਰ ਉਹ ਪੂਰੀ ਤਰ੍ਹਾਂ ਸ਼ੇਕ ਹੋਏ। 6 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈਗਾ ਆ। ਵੀਡੀਓ ਫੁਟੇਜ ਵੀ ਇਸ ਧਮਾਕੇ ਦੀ ਸਾਹਮਣੇ ਜਿਹੜੀ ਉਹ ਆਈ ਆ, ਜਦ ਅਚਨਚੇਤੇ ਬਲੂ ਸਕਾਈਜ਼ ਦੇ ਬੈਕਡ੍ਰੌਪ ਦੇ ਵਿੱਚ ਇਹ ਧਮਾਕਾ ਜਿਹੜਾ ਹੁੰਦਾ, ਜਿਸ ਦੇ ਨਾਲ ਜਿਹੜਾ ਡੈਬਰੀ ਆ ਤੇ ਜਿਹੜਾ ਧੂੰਆਂ ਆ ਉਹ ਹਵਾ ਦੇ ਵਿੱਚ, ਅਸਮਾਨ ਦੇ ਵਿੱਚ ਨਜ਼ਰ ਆਉਂਦਾ ਹੈਗਾ। ਐਲਾਮੀਡਾ ਕਾਉਂਟੀ ਡਿਪਟੀ ਫਾਇਰ ਚੀਫ ਰਾਇਨ ਨਿਸ਼ੀਮੋਟੋ ਉਹਨਾਂ ਨੇ ਕਿਹਾ ਵੀ ਇੰਜਰਡ ਜਿਹੜੇ ਆ ਜੇ ਉਹ ਕੰਮ ਕਰ ਰਹੇ ਸੀ ਜਾਂ ਰੈਜ਼ੀਡੈਂਟ ਸੀ, ਇਸ ਦੇ ਬਾਰੇ ਅਜੇ ਪਤਾ ਨਹੀਂ ਹੈਗਾ। 3 ਜਾਣਿਆਂ ਨੂੰ ਕਹਿੰਦੇ ਵੀ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ। 3 ਜਣੇ ਆ, ਉਹਨਾਂ ਨੂੰ ਜਿਹੜੀਆਂ ਮਾਈਨਰ ਇੰਜਰੀਜ਼ ਸੀਗੀਆਂ, ਬਾਅਦ ਚ ਉਹਨਾਂ ਨੂੰ ਵਾਪਸ ਘੱਲ ਦਿੱਤਾ ਗਿਆ ਸੀਗਾ। 3 ਕਹਿੰਦੇ ਵੀ ਸਟਰਕਚਰ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। 75 ਫਾਇਰ ਫਾਈਟਰਸ ਨੇ ਉਸ ਤੋਂ ਬਾਅਦ ਚ ਇਸ ਧਮਾਕੇ ਤੋਂ ਬਾਅਦ ਚ ਲੱਗੀ ਜਿਹੜੀ ਅੱਗ ਆ ਉਸ ਨੂੰ ਬੁਝਾਉਣ ਦੇ ਵਿੱਚ ਕਾਮਯਾਬੀ ਜਿਹੜੀ ਉਹ ਇਵੈਂਚੁਅਲੀ ਹਾਸਲ ਕੀਤੀ ਆ। ਧਮਾਕਾ ਇੰਨਾ ਜ਼ਬਰਦਸਤ ਜਿਹੜਾ ਸੀਗਾ, ਆਲੇ ਦੁਆਲੇ ਬਿਜਲੀ ਦੀਆਂ ਤਾਰਾਂ ਵੀ ਕਹਿੰਦੇ ਤੇ ਖੰਭੇ ਜਿਹੜੇ ਆ ਕੁਛ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਆ। ਇੱਕ ਜਿਹੜਾ ਸਿੰਗਲ ਲੈਵਲ ਹੋਮ ਆ ਉੱਥੇ ਨੇਬਰਹੁੱਡ ਦੇ ਵਿੱਚ ਜਿੱਥੇ ਇਹ ਧਮਾਕਾ ਹੋਇਆ ਹੈਗਾ ਆ। ਸੋ ਕਹਿੰਦੇ ਵੀ ਅਨਇਨਕੋਰਪੋਰੇਟਡ ਕਮਿਊਨਿਟੀ ਐਸ਼ਲੈਂਡ ਸਿਟੀ ਆਫ ਹੇਵਰਡ ਦੇ ਨਜ਼ਦੀਕ, ਜਿੱਥੇ ਤਕਰੀਬਨ 1,60,000 ਲੋਕ ਰਹਿੰਦੇ ਨੇ ਈਸਟ ਬੇ 'ਚ, ਓਕਲੈਂਡ ਤੋਂ 15 ਮੀਲ ਦੂਰ, ਉੱਥੇ ਇਹ ਧਮਾਕਾ ਹੋਇਆ ਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਹਿੰਦੇ ਵੀ ਟੀਮ ਘੱਲੂਗਾ ਤੇ ਇਸ ਦੀ ਇਨਵੈਸਟੀਗੇਸ਼ਨ ਹੋਵੇਗੀ। PG&E ਨੂੰ ਅਲਰਟ ਜਿਹੜਾ ਮਿਲਿਆ ਸੀ 7:35 ਦੇ ਉੱਤੇ ਤੜਕੇ ਸਵੇਰੇ। ਕੰਸਟਰਕਸ਼ਨ ਕਰੂ ਜਿਹੜੀ ਯੂਟਿਲਿਟੀ ਦੇ ਨਾਲ ਕੰਮ ਨਹੀਂ ਕਰਦੀ, ਵੀ ਅੰਡਰਗਰਾਊਂਡ ਗੈਸ ਪਾਈਪਲਾਈਨ ਸ਼ਾਇਦ ਜਿਹੜੀ ਆ ਉਹ ਡੈਮੇਜ ਹੋ ਗਈ ਹੋਵੇ। ਸੋ ਕਹਿੰਦੇ ਵੀ ਬਾਅਦ ਦੇ ਵਿੱਚ PG&E ਵਾਲਿਆਂ ਨੇ ਉਸ ਡੈਮੇਜ ਲਾਈਨ ਨੂੰ ਆਈਸੋਲੇਟ ਕਰ ਰਿਹਾ ਸੀ, ਪਰ ਗੈਸ ਕਈ ਥਾਵਾਂ ਤੋਂ ਲੀਕ ਕਰ ਰਹੀ ਸੀਗੀ। ਸੋ ਲੱਗ ਇਹੀ ਰਿਹਾ ਵੀ ਇਹ ਜਿਹੜਾ ਗੈਸ ਐਕਸਪਲੋਜਨ ਆ ਉਹ ਹੋਇਆ, ਜਿਸ ਕਰਕੇ 6 ਲੋਕ ਜ਼ਖਮੀ ਹੋਏ ਨੇ। ਇੰਡੀਆਨਾ ਤੋਂ ਖਬਰ ਆ ਰਹੀ ਹੈ, ਜਿੱਥੇ ਕਿ ਇੰਡੀਆਨਾ ਦੇ ਵਿੱਚ ਜਿਹੜੇ ਰਿਪਬਲਿਕਨ ਸੀਗੇ ਉਹ ਰੀਡਿਸਟ੍ਰਿਕਟਿੰਗ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜੀਆਂ 2026 ਚ ਮਿਡ ਟਰਮ ਇਲੈਕਸ਼ਨ ਆਣੀਆਂ ਉਹ ਰਿਪਬਲਿਕਨ ਉੱਥੋਂ ਜਿੱਤਣ, ਕਿਉਂਕਿ 31 ਦੇ ਕਰੀਬ ਜੋ ਉੱਥੇ ਦੇ ਹੈਗੇ ਆ ਕਾਂਗਰਸਮੈਨ, ਤੇ 19 ਜਿਹੜੇ ਡਿਸਟ੍ਰਿਕਟ ਸੀ ਉਹਨਾਂ ਨੂੰ ਰੀਡਿਸਟ੍ਰਿਕਟ ਕਰਨਾ ਸੀਗਾ। ਸੋ ਇੰਡੀਆਨਾ ਦੀ ਸੈਨੇਟ ਨੇ ਇਸ ਨੂੰ ਫੇਲ ਕਰ ਦਿੱਤਾ, ਇਸ ਬਿੱਲ ਨੂੰ, ਜਿੱਥੇ ਕਿ ਹਾਲਾਂਕਿ ਰਿਪਬਲਿਕਨ 40 ਆ 50 ਦੇ ਵਿੱਚੋਂ। ਸੋ ਰਿਪਬਲਿਕਨਸ ਨੇ ਵੀ ਇਹ ਕਿਹਾ ਵੀ ਇਹ ਸਹੀ ਨਹੀਂ ਹੈਗਾ ਵੀ ਜਿਹੜੀ ਰੀਡਿਸਟ੍ਰਿਕਟਿੰਗ ਤੁਸੀਂ ਕਰਨ ਜਾ ਰਹੇ ਹੈਗੇ ਆ। ਸੋ 50 ਦੇ ਵਿੱਚੋਂ 40 ਨੇ ਜਿਹੜੀ ਆ ਵੋਟ ਇਹਦੇ ਹੱਕ 'ਚ ਪਾਈ ਆ ਵੀ ਰੀਡਿਸਟ੍ਰਿਕਟਿੰਗ ਨਹੀਂ ਹੋਣੀ ਚਾਹੀਦੀ ਹੈਗੀ। ਜਦ ਕਿ ਬਹੁਤ ਏਰੀਏ ਦੇ ਵਿੱਚ ਇਹ ਰੌਲਾ ਪੈ ਰਿਹਾ ਆ, ਖਾਸ ਕਰਕੇ ਪੋਲੀਟੀਕਲ ਟਰਮੋਇਲ ਆ, ਲੋਕਾਂ ਨੂੰ ਥ੍ਰੈਟ ਦਿੱਤੀਆਂ ਜਾ ਰਹੀਆਂ ਹੈਗੀਆਂ ਵੀ ਕਿਸ ਤਰ੍ਹਾਂ ਗੈਸ ਕੱਢ ਕੇ ਤੁਹਾਡੇ ਤੇ ਜਿਹੜਾ ਆ ਉਹ ਸਿੱਟਿਆ ਜਾ ਸਕਦਾ ਹੈਗਾ। ਸੋ ਇੰਡੀਆਨਾ ਦੇ ਜਿਹੜੇ ਗਵਰਨਰ ਆ ਮਾਈਕ ਬ੍ਰਾਉਨ ਰਿਪਬਲਿਕਨ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਟਰੰਪ ਉਹਨਾਂ ਦੀ ਕਾਲ ਸੀਗੀ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਸੀਗੀ ਵੀ ਤੁਸੀਂ ਇਸ ਦੀ ਜਿਹੜੀ ਜੈਰੀਮੈਂਡਰਿੰਗ ਕਰੋ, ਪਰ ਉਹਨਾਂ ਨੇ ਜਿਹੜਾ ਆ ਉਹਨੇ ਕਿਹਾ ਵੀ ਨਹੀਂ, ਇਹ ਨਹੀਂ ਹੋ ਸਕਦਾ ਸਾਡੀ ਸਟੇਟ ਦੇ ਵਿੱਚ। ਸੋ ਜਿੱਦਾਂ ਪਹਿਲਾਂ ਹੀ ਚੱਲਦਾ ਆ ਉਹ ਬਿਲਕੁਲ ਉਸੇ ਤਰ੍ਹਾਂ ਹੀ ਚੱਲੂਗਾ। ਜੀ, ਆਲਰੇਡੀ ਜੇ ਦੇਖਿਆ ਜਾਵੇ ਟੈਕਸਸ, ਮਜ਼ੂਰੀ, ਨਾਰਥ ਕੈਰੋਲੀਨਾ ਤੇ ਡੈਮੋਕ੍ਰੇਟ ਪਾਰਟੀ ਵੱਲੋਂ ਕੈਲੀਫੋਰਨੀਆ, ਇਹਨਾਂ ਨੇ ਨਵੇਂ ਜਿਹੜੇ ਹਲਕਿਆਬੰਦੀ ਆ ਉਸ ਦੇ ਵੱਲ ਨੂੰ ਕਦਮ ਵਧਾ ਚੁੱਕੇ ਆ, ਤਾਂ ਜੋ ਇੱਕ ਦੂਜੇ ਦੀਆਂ ਜਿੰਨੀਆਂ ਸੀਟਾਂ ਕਿਸੇ ਨੇ ਗੇਨ ਕਰਨੀਆਂ ਸੀ ਵੀ ਦੂਜੇ ਵਾਲਿਆਂ ਨੇ ਕਰਕੇ ਉਸ ਨੂੰ ਬਰਾਬਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਚੱਲ ਰਹੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਬਣੀ ਆ, ਪਰ ਇੰਡੀਆਨਾ ਦੇ ਵਿੱਚ ਇੱਕ ਹਿਸਾਬ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਟਰੰਪ ਹੁਣਾਂ ਦੇ ਏਜੰਡੇ ਨੂੰ ਸੈਟਬੈਕ ਹੋਇਆ ਵੀ ਰਿਪਬਲਿਕਨ ਪਾਰਟੀ ਦੇ ਲਾ ਮੇਕਰਸ ਨੇ ਜਿਹੜਾ ਮੁੜ ਹਲਕਾਬੰਦੀ ਵਾਲਾ ਜਿਹੜਾ ਪਲਾਨ ਸੀਗਾ ਉਸ ਨੂੰ ਹਰਾ ਦਿੱਤਾ। ਅਗਲੀ ਖਬਰ ਹਰਜੋਤ ਸਿੰਘ ਜੀ ਫੇਅਰਫੀਲਡ ਤੋਂ ਆ ਰਹੀ ਆ। ਜਿਹੜੇ ਵੀ ਲੋਕ ਉਧਰਲੇ ਇਲਾਕੇ ਦੇ ਵਿੱਚ ਰਹਿੰਦੇ ਉੱਥੇ ਉਹਨਾਂ ਨੂੰ ਪਤਾ ਵੀ ਇੱਕ ਬਡਵਾਈਜ਼ਰ ਦਾ ਕਾਫੀ ਵੱਡਾ ਪਲਾਂਟ ਹੈਗਾ ਆ, ਐਨਹਿਊਜ਼ਰ ਬੁਸ਼ ਵਾਲਿਆਂ ਦਾ। ਅੱਜ ਉਹਨਾਂ ਨੇ ਇਹ ਦੱਸਿਆ ਆ, ਕੰਪਨੀ ਨੇ ਕਨਫਰਮ ਕੀਤਾ ਵੀ ਉਹ ਪਲਾਂਟ ਬੰਦ ਹੋਣ ਜਾ ਰਿਹਾ ਆ। ਸੋ ਕਹਿੰਦੇ ਵੀ ਇਹ ਜਿਹੜੀਆਂ 3 ਫੈਸਿਲਿਟੀਜ਼ ਆ ਕੰਪਨੀਜ਼
ਕੰਪਨੀ ਦੀ ਅਕ੍ਰੋਸ ਦਾ ਕੰਟਰੀ, ਇਹ ਉਹਨਾਂ ਦੇ ਵਿੱਚੋਂ ਇੱਕ ਆ ਜਿਨ੍ਹਾਂ ਨੂੰ ਬੰਦ ਕੀਤਾ ਜਾਊਗਾ। ਫੇਅਰਫੀਲਡ ਦਾ ਇਹ ਜਿਹੜਾ ਪਲਾਂਟ ਆ, ਇਹ ਹੁਣ ਕਹਿੰਦੇ ਵੀ 2026 ਜਿਹੜੇ ਚੜ੍ਹਦੇ ਸਾਲ ਦੇ ਸ਼ੁਰੂਆਤੀ ਜਿਹੜੇ ਮਹੀਨਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਊਗਾ। ਇਸ ਤੋਂ ਇਲਾਵਾ ਨਿਊਯਾਰਕ, ਨਿਊ ਜਰਸੀ ਦੇ ਵਿੱਚ ਤੇ ਮੈਰੀਮੈਕ, ਨਿਊ ਹੈਮਸ਼ਾਇਰ ਦੇ ਪਲਾਂਟ ਵੀ ਇਹਨਾਂ ਨੇ ਬੰਦ ਕਰਨੇ ਆ। ਇਹਨਾਂ ਸਾਰੇ ਥਾਵਾਂ ਦੇ ਵਿੱਚ 475 ਜਿਹੜੀਆਂ ਫੁੱਲ ਟਾਈਮ ਪੋਜੀਸ਼ਨਸ ਆ, ਉਹਨਾਂ ਦੀ ਘਾਟ ਹੋ ਜਾਵੇਗੀ। ਬਡਵਾਈਜ਼ਰ ਪਲਾਂਟ ਇੱਕੋ ਇੱਕ ਪਲਾਂਟ ਸੀਗਾ ਕੈਲੀਫੋਰਨੀਆ ਦੇ ਵਿੱਚ, ਜਿਹੜਾ ਹੁਣ ਉਹ ਬਚੂਗਾ ਫੇਅਰਫੀਲਡ ਦੇ ਕਲੋਜ਼ਰ ਤੋਂ ਬਾਅਦ 'ਚ, ਉਹ ਸਿਰਫ ਇੱਕ LA ਦੇ ਵਿੱਚ ਰਹਿ ਜਾਊਗਾ। ਇਹ ਉਸ ਟਾਈਮ ਦੇ ਉੱਤੇ ਅਨਾਊਂਸਮੈਂਟ ਆਉਂਦੀ ਆ ਜਦੋਂ ਐਨਹਿਊਜ਼ਰ ਬੁਸ਼ ਵਾਲਿਆਂ ਨੇ ਜੁਲਾਈ 2024 ਚ ਅਨਾਊਂਸ ਕੀਤਾ ਵੀ $7 ਮਿਲੀਅਨ ਦੀ ਜਿਹੜੀ ਇਨਵੈਸਟਮੈਂਟ ਹੈ ਉਹ ਪ੍ਰੋਜੈਕਟਸ ਦੇ ਵਿੱਚ ਲਾ ਰਹੇ ਆ, ਜਿੱਥੇ ਫੈਸਿਲਿਟੀ ਦੀ ਰੂਫਿੰਗ, ਇਕਵਿਪਮੈਂਟ ਓਵਰਹਾਲ, ਲਾਈਟਿੰਗ ਤੇ ਰਿਪੇਅਰ ਦੇ ਉੱਤੇ ਜਿਹੜੇ ਉਹ ਲਾਉਣਗੇ। ਕੰਪਨੀ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ $2.6 ਬਿਲੀਅਨ ਦੀ ਕੈਪੀਟਲ ਇਨਵੈਸਟਮੈਂਟ ਪਿਛਲੇ 70 ਸਾਲਾਂ ਦੇ ਵਿੱਚ ਕੀਤੀ ਆ। ਕੀ ਕੋਈ ਹੋਰ ਕੰਪਨੀ ਜਾਂ ਕੋਈ ਹੋਰ ਬੀਅਰ ਵਾਲੀ ਕੋਈ ਕੰਪਨੀ ਉੱਥੇ ਆ ਰਹੀ ਆ, ਇਹਦੇ ਬਾਰੇ ਅਜੇ ਪਤਾ ਨਹੀਂ ਆ, ਪਰ ਬਡਵਾਈਜ਼ਰ ਪਲਾਂਟ ਫੇਅਰਫੀਲਡ ਦੇ ਵਿੱਚ ਬੰਦ ਹੋਣ ਜਾ ਰਿਹਾ ਆ, ਜਿਹਦੇ ਨਾਲ ਉੱਥੇ ਕਈ ਜਿਹੜੀਆਂ ਜੌਬਸ ਆ ਉਹਨਾਂ ਦੀ ਵੀ ਜਿਹੜੀ ਛੁੱਟੀ ਆ ਉਹ ਹੋ ਜਾਵੇਗੀ। ਸੈਕਰਾਮੈਂਟੋ ਸਿਟੀ ਨੇ ਕਹਿੰਦੇ ਵੀ $120 ਮਿਲੀਅਨ 5 ਸਾਲਾਂ 'ਚ ਹੋਮਲੈਸ ਸ਼ੈਲਟਰ ਦੇ ਉੱਤੇ ਸਪੈਂਡ ਕੀਤਾ, ਵੀ ਕੀ ਇਸ ਨੇ ਕੰਮ ਕੀਤਾ ਕਿ ਨਹੀਂ। ਪਰ ਜੋ ਇਹ ਆ ਰਿਹਾ ਸੈਕਰਾਮੈਂਟੋ ਵੀਕ ਦੇ ਹਿਸਾਬ ਨਾਲ ਰਿਜ਼ਲਟਸ, ਕਹਿੰਦੇ ਵੀ ਹਜੇ ਵੀ ਜਿਹੜੀ ਵੱਡੀ ਪ੍ਰੋਬਲਮ ਆ ਹੋਮਲੈਸਨੈਸ ਦੀ ਸੈਕਰਾਮੈਂਟੋ 'ਚ। $64 ਮਿਲੀਅਨ ਇੱਕ ਆਫਿਸ ਬਿਲਡਿੰਗ ਸੀ, ਉਹਨੂੰ ਕਨਵਰਟ ਕਰਕੇ ਜੋ ਹੋਮਲੈਸ ਸ਼ੈਲਟਰ ਬਣਾਇਆ ਸੀ ਸਿਟੀ ਆਫ ਸੈਕਰਾਮੈਂਟੋ ਨੇ, ਜਿੱਥੇ ਕਿ $2,30,000 ਪਰ ਬੈੱਡ ਜਿਹੜਾ ਆ ਉਹ ਖਰਚ ਕੀਤਾ ਗਿਆ ਸੀ। 275 ਬੈੱਡ ਦਾ ਇਹ ਜਿਹੜਾ ਸ਼ੈਲਟਰ ਸੀਗਾ, ਤੇ ਇਸ ਤੋਂ ਬਿਨਾਂ 8 ਹੋਰ ਸ਼ੈਲਟਰ ਜਿਹੜੇ ਸਿਟੀ ਤੇ ਕਾਉਂਟੀ ਆਫ ਸੈਕਰਾਮੈਂਟੋ ਵੱਲੋਂ ਬਣਾਏ ਗਏ ਸੀ। ਸਿਟੀ ਤੇ ਕਾਉਂਟੀ ਆਫ ਸੈਕਰਾਮੈਂਟੋ ਨੇ $120 ਮਿਲੀਅਨ ਲੋਕਲ, ਸਟੇਟ ਤੇ ਫੈਡਰਲ ਫੰਡਿੰਗ ਜਿਹੜੀ ਪਿਛਲੇ 5 ਸਾਲਾਂ 'ਚ ਹੋਈ ਹੈਗੀ ਆ ਟੂ ਬਿਲਡ ਐਂਡ ਆਪਰੇਟ ਦੋਜ਼ ਸ਼ੈਲਟਰਸ, ਉਹਨਾਂ ਦੇ ਉੱਤੇ ਖਰਚ ਕੀਤੇ ਹੈਗੇ ਆ। ਪਰ ਹੁਣ ਇਹ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਉਹਨਾਂ ਦੀ ਕੰਡੀਸ਼ਨ ਗੁੱਡ ਨਹੀਂ ਹੈਗੀ, ਤੇ ਹਜੇ ਵੀ ਹੋਮਲੈਸਨੈਸ ਜਿਹੜੀ ਆ ਸੈਕਰਾਮੈਂਟੋ ਏਰੀਏ 'ਚ ਬਹੁਤ ਜ਼ਿਆਦਾ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, US ਜੱਜ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜੋ ਫਰੀਜ਼ ਲਾਈ ਗਈ ਸੀ ਵਿੰਡ ਐਨਰਜੀ ਪਰਮਿਟ ਦੇ ਉੱਤੇ, ਉਸ ਨੂੰ ਅਨਲਾਫੁਲ ਕਰਾਰ ਦੇ ਦਿੱਤਾ ਆ। ਕੁਝ ਦਿਨ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀਗਾ ਵੀ ਅਸੀਂ ਕੋਈ ਵੀ ਨਵੇਂ ਜਿਹੜੇ ਵਿੰਡ ਐਨਰਜੀ ਦੇ ਜਿਹੜੇ ਪਰਮਿਟ ਆ ਉਹ ਨਹੀਂ ਦੇਵਾਂਗੇ। ਜਿਹੜੀਆਂ ਟ੍ਰੇਸੀ ਦੇ ਨਜ਼ਦੀਕ ਲਿਵਰਮੋਰ ਦੇ ਵਿੱਚ ਪਹਾੜੀਆਂ ਦੇ ਉੱਤੇ ਆਪਾਂ ਅਕਸਰ ਜਿਹੜੀਆਂ ਵਿੰਡ ਟਰਬਾਈਨਸ ਚੱਲਦੀਆਂ ਦੇਖਦੇ ਆ, ਉਹਦੇ ਨਾਲ ਬਿਜਲੀ ਦਾ ਉਤਪਾਦਨ ਕਹਿੰਦੇ ਕੀਤਾ ਜਾਂਦਾ ਆ। ਤੇ ਬਹੁਤ ਸਾਰੇ ਜਿਹੜੇ ਇਹ ਗ੍ਰੀਨ ਐਨਰਜੀ ਦੇ ਅੰਡਰ ਆਉਂਦੇ ਪ੍ਰੋਜੈਕਟਸ ਆ, ਪਿਛਲੇ ਪ੍ਰਸ਼ਾਸਨ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਅੱਗੇ ਨੂੰ ਵਧਾਇਆ ਸੀਗਾ, ਪਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਫਰੀਜ਼ ਲਾ ਦਿੱਤੀ ਸੀ। ਹੁਣ ਜਿਹੜੇ US ਜਿਹੜੇ ਫੈਡਰਲ ਜੱਜ ਆ ਮੈਸਾਚਿਊਸਟ ਦੇ ਵਿੱਚ, ਉਹਨਾਂ ਨੇ ਟਰੰਪ ਹੁਣਾਂ ਦੇ ਇਸ ਐਗਜ਼ੈਕਟਿਵ ਆਰਡਰ ਨੂੰ, ਨਵੇਂ ਪਰਮਿਟਸ ਦੇ ਉੱਤੇ ਫਰੀਜ਼ ਲਾਉਣ ਵਾਲੇ ਨੂੰ ਗੈਰ ਕਾਨੂੰਨੀ, ਅਨਲਾਫੁਲ ਇੱਕ ਹਿਸਾਬ ਦੇ ਨਾਲ ਗਰਦਾਨ ਦਿੱਤਾ ਹੈਗਾ ਆ। ਮਿਨੇਸੋਟਾ ਦੇ ਨਾਲ 17 ਹੋਰ ਸੂਬਿਆਂ ਦੇ ਅਟਾਰਨੀ ਜਨਰਲਸ ਆ, ਉਹਨਾਂ ਨੇ ਮਈ ਮਹੀਨੇ ਦੇ ਵਿੱਚ ਲਾਸੂਟ ਫਾਈਲ ਕੀਤਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇਸ ਆਦੇਸ਼ ਦੇ ਵਿੱਚ, ਤੇ ਅੱਜ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਥੋੜੀ ਜਿਹੀ ਕਹਿ ਲਓ ਵੀ ਜਿੱਤ ਪ੍ਰਾਪਤ ਜਿਹੜੀ ਹੋਈ ਆ। ਪਰ ਉਮੀਦ ਇਹੀ ਕੀਤੀ ਜਾ ਰਹੀ ਆ ਵੀ ਟਰੰਪ ਪ੍ਰਸ਼ਾਸਨ ਇਸ ਫੈਸਲੇ ਦੇ ਉਲਟ ਉਤਲੀ ਅਦਾਲਤ ਦਾ ਸਹਾਰਾ ਲੈ ਸਕਦਾ ਆ। ਜੀ, ਖਬਰਾਂ ਦਾ ਸਮਾਂ ਜਿਹੜਾ ਸਾਡਾ ਸਮਾਪਤੀ ਵੱਲ ਆ, ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1.37 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 22 ਪੈਸੇ, $1 ਦੇ ਬਰਾਬਰ ਇੰਡੀਆ ਦੇ $90 ਤੇ 18 ਪੈਸੇ। ਜੀ, ਇੱਥੇ ਹੀ ਜਿਹੜੇ ਮਾਰਕੀਟ ਦਾ ਹਾਲ ਦੱਸ ਜਾਈਏ, ਡਾਓ ਜੋਨ ਦੇ ਵਿੱਚ ਅੱਜ 646 ਪੁਆਇੰਟਾਂ ਦਾ ਇਜ਼ਾਫਾ ਹੋਇਆ, 48,704 ਦੇ ਉੱਤੇ ਬੰਦ ਹੋਇਆ। S&P 14 ਪੁਆਇੰਟ ਵੱਧ ਕੇ 6901, ਨੈਸਡੈਕ 60 ਪੁਆਇੰਟ ਘਟ ਕੇ 23,594 ਦੇ ਉੱਤੇ। ਸੋਨੇ ਦਾ ਭਾਅ $4303 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ, 10 year yield 4.15%, ਕ੍ਰਿਪਟੋ ਕਰੰਸੀ 'ਚ ਬਿਟਕੋਇਨ
92,121 ਤੇ ਇਥੀਰੀਅਮ $3230 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਣੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।